ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ ਯਕਮ ਨਵੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਤਵਾਰੀਖ। ਐ ਸਾਰੇ ਧਰਤੀ ਦੇ ਰਹਿਣ ਵਾਲਿਓ, ਖੁਦਾਵੰਦ ਦੇ ਅੱਗੇ ਗਾਓ, ਰੋਜ਼ਾਨਾ ਉਹਦੀ ਮੁਕਤੀ ਦੀ ਬਿਸ਼ਾਰਤ ਦਿਓ। ਜਵਾਬੀ ਪੜ੍ਹਾਈ। ਜ਼ਬੂਰ। ਆਓ ਅਸੀਂ ਰੱਬ ਦੇ ਸਾਹਮਣੇ ਨਗਮਾ ਸਰਾਈ ਕਰੀਏ, ਆਪਣੀ ਚਟਾਨ ਦੇ ਸਾਹਮਣੇ ਖੁਸ਼ੀ ਨਾਲ ਲਲਕਾਰੀਏ, ਸ਼ੁਕਰ ਕਰਦਿਆਂ ਹੋਏ ਉਹਦੇ ਕੋਲ ਹਾਜ਼ਰ ਹੋਈਏ, ਜ਼ਬੂਰ ਗਾਉਂਦਿਆਂ ਹੋਏ ਉਹਦੇ ਅੱਗੇ ਖੁਸ਼ੀ ਨਾਲ ਲਲਕਾਰੀਏ, ਕਿਉਂ ਜੇ ਉਹ ਖੁਦਾਵੰਦ ਵੱਡਾ ਰੱਬ ਏ ਤੇ ਸਾਰੇ ਇਲਾਹੀਆਂ ਉੱਤੇ ਵੱਡਾ ਬਾਦਸ਼ਾਹ ਏ। ਧਰਤੀ ਦੀਆਂ ਡੂੰਘਿਆਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਨੇ। ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਤੇ ਸਜਦਾ ਕਰੀਏ ਤੇ ਆਪਣੇ ਖਾਲਕ ਰੱਬ ਦੇ ਸਾਹਮਣੇ ਗੋਡੇ ਟੇਕੀਏ। ਦਰਸੀ ਵਾਜ਼ ਬਾਈਬਲ ਵਿੱਚੋਂ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਗਲਤੀਆਂ ਮਿਟਾ ਦੇ। ਮੇਰੀ ਬਦੀ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ, ਕਿਉਂ ਜੇ ਮੈਂ ਆਪਣੀਆਂ ਗਲਤੀਆਂ ਨੂੰ ਮੰਨਦਾ ਵਾਂ ਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਮੈਂ ਬਸ ਤੇਰਾ ਹੀ ਪਾਪ ਕੀਤਾ ਹੈ ਤੇ ਉਹ ਕੰਮ ਕੀਤਾ ਜਿਹੜਾ ਤੇਰੀ ਨਜ਼ਰ ਵਿੱਚ ਭੈੜਾ ਹੈ, ਤਾਂ ਜੋ ਤੂੰ ਆਪਣੀਆਂ ਗੱਲਾਂ ਵਿੱਚ ਰਾਸਤ ਠਹਿਰੇ ਤੇ ਆਪਣੀ ਅਦਾਲਤ ਵਿੱਚ ਬੇਐਬ ਰਵੇਂ। ਯੂਨਾ। ਖੁਦਾਵੰਦ ਦਾ ਕਲਾਮ ਯੂਨਾ ਬਿਨ ਅਮਤੀ ਉੱਤੇ ਨਾਜ਼ਲ ਹੋਇਆ, ਭਈ ਉੱਠ, ਉਸ ਵੱਡੇ ਸ਼ਹਿਰ ਨੈਨਵਾ ਵਿੱਚ ਜਾ ਤੇ ਉਹਦੇ ਖਿਲਾਫ ਮੁਨਾਦੀ ਕਰ, ਕਿਉਂ ਜੇ ਉਹਨਾਂ ਦੀ ਸ਼ਰਾਰਤ ਮੇਰੇ ਸਾਹਮਣੇ ਅਪੜੀ ਏ। ਪਰ ਯੂਨਾ ਖੁਦਾਵੰਦ ਦੇ ਕੋਲੋਂ ਤਰਸੀਸ ਵੱਲ ਦੌੜ ਗਿਆ ਤੇ ਯਾਫਾ ਵਿੱਚ ਅਪੜਿਆ ਤੇ ਉੱਥੇ ਉਹਨੂੰ ਤਰਸੀਸ ਵੱਲ ਜਾਣ ਵਾਲਾ ਜਹਾਜ਼ ਮਿਲਿਆ ਤੇ ਉਹ ਕਿਰਾਇਆ ਦੇ ਕੇ ਜਹਾਜ਼ ਵਿੱਚ ਚੜ੍ਹਿਆ ਤਾਂ ਜੋ ਖੁਦਾਵੰਦ ਦੇ ਕੋਲੋਂ ਤਰਸੀਸ ਨੂੰ ਅਹਿਲੇ ਜਹਾਜ਼ ਦੇ ਨਾਲ ਜਾਵੇ। ਪਰ ਖੁਦਾਵੰਦ ਨੇ ਸਮੁੰਦਰ ਉੱਤੇ ਬੜੀ ਹਨੇਰੀ ਘੱਲੀ ਤੇ ਸਮੁੰਦਰ ਵਿੱਚ ਸਖਤ ਤੂਫਾਨ ਆਇਆ ਤੇ ਇਹ ਡਰ ਸੀ ਭਈ ਜਹਾਜ਼ ਤਬਾਹ ਨਾ ਹੋ ਜਾਵੇ। ਫਿਰ ਉਹ ਖੌਫਜ਼ਦਾ ਹੋ ਕੇ ਉਹਨੂੰ ਆਖਣ ਲੱਗੇ, ਤੂੰ ਇਹ ਕੀ ਕੀਤਾ? ਕਿਉਂ ਜੇ ਉਹਨਾਂ ਨੂੰ ਇਹ ਪਤਾ ਸੀ ਭਈ ਉਹ ਖੁਦਾਵੰਦ ਦੇ ਕੋਲੋਂ ਦੌੜਿਆ ਹੈ, ਇਸ ਲਈ ਭਈ ਉਹਨੇ ਆਪ ਉਹਨਾਂ ਨੂੰ ਆਖਿਆ ਸੀ। ਫਿਰ ਉਹਨੇ ਉਹਨਾਂ ਨੂੰ ਆਖਿਆ, ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸਿੱਟ ਦਿਓ ਤੇ ਤੁਹਾਡੇ ਲਈ ਸਮੁੰਦਰ ਰੁਕ ਜਾਵੇਗਾ, ਕਿਉਂ ਜੇ ਮੈਨੂੰ ਪਤਾ ਹੈ ਭਈ ਇਹ ਵੱਡਾ ਤੂਫਾਨ ਤੁਹਾਡੇ ਉੱਤੇ ਮੇਰੇ ਪਾਰੋਂ ਆਇਆ ਹੈ। ਤੇ ਉਹਨਾਂ ਨੇ ਯੂਨਾ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਤੇ ਸਮੁੰਦਰ ਦਾ ਤਲਾਤਮ ਮੁੱਕ ਗਿਆ। ਪਰ ਖੁਦਾਵੰਦ ਨੇ ਇੱਕ ਵੱਡੀ ਮੱਛਲੀ ਮੁਕਰਰ ਕੀਤੀ ਸੀ ਭਈ ਯੂਨਾ ਨੂੰ ਨਿਗਲ ਜਾਵੇ, ਤੇ ਯੂਨਾ 3 ਦਿਨ 3 ਰਾਤ ਮੱਛਲੀ ਦੇ ਢਿੱਡ ਵਿੱਚ ਰਿਹਾ। ਯੂਨਾ। ਫਿਰ ਯੂਨਾ ਨੇ ਮੱਛਲੀ ਦੇ ਢਿੱਡ ਵਿੱਚ ਖੁਦਾਵੰਦ ਆਪਣੇ ਰੱਬ ਕੋਲੋਂ ਦੁਆ ਮੰਗੀ, ਮੈਂ ਆਪਣੀਆਂ ਨਜ਼ਰਾਂ ਦੇਵਾਂਗਾ, ਮੁਕਤੀ ਖੁਦਾਵੰਦ ਵੱਲੋਂ ਹੈ। ਤੇ ਖੁਦਾਵੰਦ ਨੇ ਮੱਛਲੀ ਨੂੰ ਹੁਕਮ ਦਿੱਤਾ ਤੇ ਉਹਨੇ ਯੂਨਾ ਨੂੰ ਖੁਸ਼ਕੀ ਉੱਤੇ ਉਗਲ ਦਿੱਤਾ। ਯੂਨਾ। ਫਿਰ ਯੂਨਾ ਖੁਦਾਵੰਦ ਦੇ ਕਲਾਮ ਦੇ ਮੁਤਾਬਕ ਉੱਠ ਕੇ ਨੈਨਵਾ ਵੱਲ ਗਿਆ ਤੇ ਯੂਨਾ ਸ਼ਹਿਰ ਵਿੱਚ ਵੜਿਆ ਤੇ 1 ਦਿਨ ਦੀ ਰਾਹ ਟੁਰਿਆ। ਉਹਨੇ ਮੁਨਾਦੀ ਕੀਤੀ ਤੇ ਆਖਿਆ, 40 ਦਿਨਾਂ ਬਾਅਦ ਨੈਨਵਾ ਬਰਬਾਦ ਕੀਤਾ ਜਾਵੇਗਾ। ਫਿਰ ਨੈਨਵਾ ਦੇ ਲੋਕਾਂ ਨੇ ਖੁਦਾਵੰਦ ਤੇ ਈਮਾਨ ਲਿਆ ਕੇ ਰੋਜ਼ੇ ਦੀ ਮੁਨਾਦੀ ਕੀਤੀ ਤੇ ਨਿੱਕੇ ਤੇ ਵੱਡੇ ਸਾਰਿਆਂ ਨੇ ਟਾਟ ਓੜੇ ਤੇ ਇਹ ਖਬਰ ਨੈਨਵਾ ਦੇ ਬਾਦਸ਼ਾਹ ਤਿਕਰ ਅਪੜੀ ਤੇ ਉਹ ਆਪਣੇ ਤਖਤ ਤੋਂ ਉੱਠਿਆ ਤੇ ਬਾਦਸ਼ਾਹੀ ਕੱਪੜੇ ਲਾ ਦਿੱਤੇ ਤੇ ਟਾਟ ਓੜ ਕੇ ਸਵਾ ਉੱਤੇ ਬਹਿ ਗਿਆ। ਜਦੋਂ ਖੁਦਾਵੰਦ ਨੇ ਉਹਨਾਂ ਦੀ ਇਹ ਹਾਲਤ ਵੇਖੀ ਭਈ ਉਹ ਆਪਣੀ ਆਪਣੀ ਬੁਰੀ ਆਦਤ ਤੋਂ ਬਾਜ਼ ਆਏ ਤੇ ਉਹ ਉਸ ਅਜ਼ਾਬ ਤੋਂ ਜਿਹੜਾ ਉਹਨੇ ਉਹਨਾਂ ਉੱਤੇ ਨਾਜ਼ਲ ਕਰਨਾ ਸੀ ਬਾਜ਼ ਆਇਆ ਤੇ ਉਹਨੂੰ ਨਾਜ਼ਲ ਨਾ ਕੀਤਾ।
ਯਸਾਇਆ। ਉਹਦੇ ਪੈਰ ਪਹਾੜਾਂ ਉੱਤੇ ਕਿੰਨੇ ਖੁਸ਼ਨੁਮਾ ਨੇ, ਜਿਹੜਾ ਖੁਸ਼ਖਬਰੀ ਲਿਆਉਂਦਾ ਹੈ ਤੇ ਸਲਾਮਤੀ ਦੀ ਦੁਆ ਕਰਦਾ ਹੈ ਤੇ ਖੈਰੀਅਤ ਦੀ ਖਬਰ ਤੇ ਮੁਕਤੀ ਦਾ ਇਸ਼ਤਿਹਾਰ ਦਿੰਦਾ ਹੈ। ਜਿਹੜਾ ਸਿਯੋਨ ਨੂੰ ਆਖਦਾ ਹੈ, ਤੇਰਾ ਰੱਬ ਸਲਤਨਤ ਕਰਦਾ ਹੈ। ਆਪਣੇ ਨਿਗਹਬਾਨਾਂ ਦੀ ਆਵਾਜ਼ ਸੁਣ, ਉਹ ਆਪਣੀ ਆਵਾਜ਼ ਉੱਚੀ ਕਰਦੇ ਨੇ, ਉਹ ਆਵਾਜ਼ ਰਲਾ ਕੇ ਗਾਉਂਦੇ ਨੇ, ਕਿਉਂ ਜਦੋਂ ਖੁਦਾਵੰਦ ਸਿਯੋਨ ਨੂੰ ਮੋੜ ਕੇ ਲਿਆਏਗਾ ਤੇ ਉਹ ਉਹਨੂੰ ਆਮਣੇ ਸਾਹਮਣੇ ਵੇਖਣਗੇ। ਐ ਯਰੂਸ਼ਲਮ ਦੇ ਵੀਰਾਨਿਓ, ਖੁਸ਼ੀ ਨਾਲ ਲਲਕਾਰੋ, ਮਿਲ ਕੇ ਨਗਮੇ ਗਾਓ, ਕਿਉਂ ਜੋ ਖੁਦਾਵੰਦ ਨੇ ਆਪਣੀ ਕੌਮ ਨੂੰ ਦਿਲਾਸਾ ਦਿੱਤਾ, ਉਹਨੇ ਯਰੂਸ਼ਲਮ ਦਾ ਫਿਦਿਆ ਦਿੱਤਾ। ਖੁਦਾਵੰਦ ਨੇ ਪਾਕ ਬਾਜ਼ੂ ਨੂੰ ਸਾਰੀਆਂ ਕੌਮਾਂ ਦੇ ਅੱਗੇ ਨੰਗਾ ਕੀਤਾ ਤੇ ਧਰਤੀ ਸਰਾਸਰ ਸਾਡੇ ਖੁਦਾਵੰਦ ਦੀ ਮੁਕਤੀ ਵੇਖੇਗੀ। ਮੱਤੀ। ਯਸੂ ਆਇਆ। ਲੂਕਾ। ਤੇ ਫਰੀਸੀ ਤੇ ਫਕੀ ਬੁੜਬੁੜਾ ਕੇ ਆਖਣ ਲੱਗੇ, ਇਹ ਬੰਦਾ ਪਾਪੀਆਂ ਨਾਲ ਮਿਲਦਾ ਤੇ ਉਹਨਾਂ ਨਾਲ ਖਾਣਾ ਖਾਂਦਾ ਹੈ। ਉਹਨੇ ਉਹਨਾਂ ਨੂੰ ਇਹ ਤਮਸੀਲ ਆਖੀ, ਭਈ ਤੁਹਾਡੇ ਵਿੱਚੋਂ ਕੌਣ ਅਜਿਹਾ ਬੰਦਾ ਹੈ ਜਿਹਦੇ ਕੋਲ 100 ਭੇਡਾਂ ਹੋਣ ਤੇ ਉਹਨਾਂ ਵਿੱਚੋਂ ਇੱਕ ਗਵਾਚ ਜਾਵੇ ਤੇ 99 ਨੂੰ ਬਿਆਬਾਨ ਵਿੱਚ ਛੱਡ ਕੇ ਉਸ ਗਵਾਚੀ ਹੋਈ ਨੂੰ ਜਦੋਂ ਤੀਕਰ ਉਹ ਮਿਲ ਨਾ ਜਾਵੇ ਲੱਭਦਾ ਨਾ ਰਵੇ। ਫਿਰ ਜਦ ਮਿਲ ਜਾਂਦੀ ਹੈ ਤੇ ਖੁਸ਼ ਹੋ ਕੇ ਉਹਨੂੰ ਮੋਢਿਆਂ ਉੱਤੇ ਚੁੱਕ ਲੈਂਦਾ ਹੈ ਤੇ ਘਰ ਆ ਕੇ ਯਾਰਾਂ ਤੇ ਗਵਾਂਢੀਆਂ ਨੂੰ ਬੁਲਾਉਂਦਾ ਹੈ ਤੇ ਆਖਦਾ ਹੈ, ਮੇਰੇ ਨਾਲ ਖੁਸ਼ੀ ਕਰੋ, ਕਿਉਂ ਜੇ ਮੇਰੀ ਗਵਾਚੀ ਹੋਈ ਭੇਡ ਮਿਲ ਗਈ ਹੈ। ਮੈਂ ਤੁਹਾਨੂੰ ਆਖਦਾ ਵਾਂ ਵੀ ਇਸੇ ਤਰ੍ਹਾਂ 99 ਰਾਸਤਬਾਜ਼ਾਂ ਦੀ ਬਜਾਏ, ਜਿਨ੍ਹਾਂ ਨੂੰ ਤੋਬਾ ਦੀ ਲੋੜ ਨਹੀਂ, ਇੱਕ ਤੋਬਾ ਕਰਨ ਵਾਲੇ ਪਾਪੀ ਦੇ ਪਾਰੋਂ ਅਸਮਾਨ ਉੱਤੇ ਬਹੁਤੀ ਖੁਸ਼ੀ ਹੋਵੇਗੀ। ਜਾਂ ਕੌਣ ਅਜਿਹੀ ਔਰਤ ਹੈ ਜਿਹਦੇ ਕੋਲ 10 ਦਰਹਮ ਹੋਣ ਤੇ ਇੱਕ ਗਵਾਚ ਜਾਵੇ ਤੇ ਉਹ ਚਿਰਾਗ ਬਾਲ ਕੇ ਘਰ ਵਿੱਚ ਝਾੜੂ ਨਾ ਦੇਵੇ ਤੇ ਜਦ ਤੀਕਰ ਮਿਲ ਨਾ ਜਾਵੇ ਕੋਸ਼ਿਸ਼ ਨਾਲ ਉਹਨੂੰ ਲੱਭਦੀ ਨਾ ਰਵੇ, ਤੇ ਜਦ ਲੱਭ ਜਾਵੇ ਤੇ ਆਪਣੀਆਂ ਸਹੇਲੀਆਂ ਤੇ ਗਵਾਂਢਣਾਂ ਨੂੰ ਬੁਲਾ ਕੇ ਨਾ ਆਖੇ ਵੀ ਮੇਰੇ ਨਾਲ ਖੁਸ਼ੀ ਕਰੋ, ਕਿਉਂ ਜੇ ਮੇਰਾ ਗਵਾਚਾ ਹੋਇਆ ਦਿਰਹਮ ਲੱਭ ਗਿਆ ਹੈ। ਮੈਂ ਤੁਹਾਨੂੰ ਆਖਦਾ ਵਾਂ ਵੀ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਪਾਰੋਂ ਰੱਬ ਦਿਆਂ ਫਰਿਸ਼ਤਿਆਂ ਦੇ ਸਾਹਮਣੇ ਖੁਸ਼ੀ ਹੁੰਦੀ ਹੈ। ਜ਼ਬੂਰ। ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ ਤੇ ਮੇਰੀਆਂ ਸਾਰੀਆਂ ਬਦਕਾਰੀਆਂ ਮਿਟਾ ਦੇ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਮੈਨੂੰ ਆਪਣੇ ਸਾਹਮਣੇ ਕੱਢ ਨਾ ਤੇ ਆਪਣੀ ਰੂਹ ਨੂੰ ਮੇਰੇ ਤੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਫਿਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਫਿਰ ਮੈਂ ਖਤਾਕਾਰਾਂ ਨੂੰ ਤੇਰੀਆਂ ਰਾਹਾਂ ਸਿਖਾਵਾਂਗਾ ਤੇ ਪਾਪੀ ਤੇਰੇ ਵੱਲ ਧਿਆਨ ਕਰਨਗੇ। ਐ ਰੱਬ, ਐ ਮੇਰੇ ਮੁਕਤੀ ਦੇਣ ਵਾਲੇ ਰੱਬ, ਮੈਨੂੰ ਖੂਨ ਦੇ ਜੁਰਮ ਤੋਂ ਛੁਡਾ ਤੇ ਮੇਰੀ ਜ਼ੁਬਾਨ ਤੇਰੀ ਸੱਚਾਈ ਦਾ ਗੀਤ ਗਾਵੇਗੀ। ਐ ਰੱਬ, ਮੇਰੀਆਂ ਬੁੱਲੀਆਂ ਨੂੰ ਖੋਲ ਦੇ ਤੇ ਮੇਰੇ ਮੂੰਹ ਵਿੱਚੋਂ ਤੇਰੀ ਸਤਾਇਸ਼ ਨਿਕਲੇਗੀ, ਕਿਉਂ ਜੇ ਕੁਰਬਾਨੀ ਵਿੱਚ ਤੇਰੀ ਖੁਸ਼ੀ ਨਹੀਂ ਤੇ ਮੈਂ ਦੇ ਦਿੰਦਾ। ਸੁਖਤਨੀ ਕੁਰਬਾਨੀ ਨਾਲ ਤੈਨੂੰ ਕੋਈ ਖੁਸ਼ੀ ਨਹੀਂ। ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਹੈ। ਐ ਰੱਬ, ਤੂੰ ਸ਼ਿਕਸਤਾ ਤੇ ਖਸਤਾ ਦਿਲ ਨੂੰ ਹਕੀਰ ਨਾ ਜਾਣੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਅਕਲ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ, ਉਹ ਵਫਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਅ ਵਿੱਚ ਰੱਖਿਆ ਜਾਂਦਾ ਹੈ। ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਹੈ ਤੇ ਜੋ ਕੁਝ ਹੋਇਆ ਹੁੰਦਾ ਹੈ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਭਈ ਇਨਸਾਫ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਹੈ ਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਜਿਸ ਪੈਮਾਨੇ ਨਾਲ ਤੁਸੀਂ ਨਾਪਦੇ ਹੋ ਉਹਦੇ ਨਾਲ ਹੀ ਤੁਹਾਡੇ ਲਈ ਨਾਪਿਆ ਜਾਵੇਗਾ ਤੇ ਇਹ ਭਰ ਜਾਵੇਗਾ ਤੇ ਬਾਹਰ ਡੁੱਲੇਗਾ। ਮੁਕੱਦਸ ਲੋਕੀ ਤੇ ਪਾਪੀ ਆਪਣਾ ਪੂਰਾ ਅਜਰ ਪਾਉਂਦੇ ਨੇ, ਪਰ ਹਮੇਸ਼ਾ ਇਸ ਜੱਗ ਵਿੱਚ ਹੀ ਨਹੀਂ। ਮਸੀਹ ਦੇ ਪੈਰੋਕਾਰਾਂ ਨੇ ਉਹਦਾ ਪਿਆਲਾ ਪੀਤਾ, ਨਾਸ਼ੁਕਰੀ ਤੇ ਤਕਲੀਫਾਂ ਨੇ ਉਹਨੂੰ ਉੱਤੋਂ ਤੀਕਰ ਭਰ ਦਿੱਤਾ, ਪਰ ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉੰਡੇਲਦਾ ਹੈ। ਪਾਪੀ ਕਿਸੇ ਹਰੇ ਰੁੱਖ ਵਾਂਗਰ ਖਿਲਰਦੇ ਨੇ, ਪਰ ਦੂਰਅੰਦੇਸ਼ ਹੁੰਦਿਆਂ ਹੋਏ ਜ਼ਬੂਰ ਦਾ ਲਿਖਾਰੀ ਉਹਨਾਂ ਦੀ ਅਖੀਰ
यानी दुखां दे पारों पाप की तबाही वेखदा है। एक रसूल आखदा है भई रब दा पुत्तर मसीह इस लई आया कि अबलीस दे कम्मां नूं मिटाए। सानूं साडे इलाही नमूने दी पैरवी करनी चाहिदी है ते बदी दे सारे कम्मां बशमूल गलती ते बीमारी नूं नेस्त करन दी कोशिश करनी चाहिदी है। ਅਸੀਂ ਪਾਪ ਦੇ ਕਫਾਰੇ ਤੋਂ ਬਚ ਨਹੀਂ ਸਕਦੇ। ਕਲਾਮ ਆਖਦਾ ਹੈ ਕਿ ਜੇ ਅਸੀਂ ਮਸੀਹ ਦਾ ਇਨਕਾਰ ਕਰਦੇ ਹਾਂ ਤੇ ਉਹ ਵੀ ਸਾਡਾ ਇਨਕਾਰ ਕਰੇਗਾ। ਇਲਾਹੀ ਮੁਹੱਬਤ ਇਨਸਾਨ ਦੀ ਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਹੈ। ਇਨਸਾਨ ਮਾਫੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਸਲਾਹ ਕਰਦਾ ਹੈ। ਰੱਬ ਉਸ ਹਕਮਤ ਤੋਂ ਵੱਖ ਨਹੀਂ ਜਿਹੜੀ ਉਹ ਅਤਾ ਕਰਦਾ ਹੈ। ਜਿਹੜੀਆਂ ਸਲਾਹੀਅਤਾਂ ਉਹ ਸਾਨੂੰ ਦਿੰਦਾ ਹੈ, ਸਾਨੂੰ ਉਹਨਾਂ ਨੂੰ ਵਧਾਉਣਾ ਚਾਹੀਦਾ ਹੈ। ਸਾਡੇ ਗਲਤ ਕੰਮਾਂ ਜਾਂ ਅੱਧੇ ਕੰਮਾਂ ਲਈ ਮਾਫੀ ਪਾਉਣ ਵਾਸਤੇ ਉਹਨੂੰ ਪੁਕਾਰਨਾ ਇਸ ਬੇਕਾਰ ਮਫਰੂਜ਼ੇ ਵੱਲ ਇਸ਼ਾਰਾ ਕਰਦਾ ਹੈ ਵੀ ਅਸੀਂ ਮਾਫੀ ਮੰਗਣ ਤੋਂ ਇਲਾਵਾ ਕੁਝ ਨਹੀਂ ਕਰਨਾ ਤੇ ਇਹਦੇ ਬਾਅਦ ਅਸੀਂ ਇਸ ਜੁਰਮ ਨੂੰ ਦੁਹਰਾਉਣ ਲਈ ਆਜ਼ਾਦ ਹੋ ਜਾਵਾਂਗੇ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਹੈ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਵੀਂ ਪੀੜ ਤੋਂ ਬਹੁਤੀ ਆਰਾਸਤਾ ਹੋਵੇਗੀ ਜਦੋਂ ਤਿਕਰ ਵੀ ਮਾਦੀ ਹਯਾਤੀ ਤੇ ਪਾਪ ਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਾਂ ਮੰਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ। ਇਹ ਹਯਾਤੀ ਤੇ ਪਿਆਰ ਦੀ ਮੰਗ ਹੈ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਹੈ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ, ਪਰਤ ਕੇ ਗਲਤੀ ਵੱਲ ਨਾ ਜਾਓ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਓ। ਜਦੋਂ ਜੰਗ ਦਾ ਧੂੰਆਂ ਛੱਡ ਜਾਂਦਾ ਹੈ, ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਹੈ ਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਹੈ, ਕਿਉਂ ਜੇ ਪਿਆਰ ਦਾ ਮਤਲਬ ਹੈ ਵੀ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਇਨਸਾਫ ਲਈ ਪਾਪੀ ਨੂੰ ਇਸਲਾਹ ਦੀ ਲੋੜ ਹੈ। ਰਹਿਮ ਬਸ ਉਦੋਂ ਹੀ ਕਰਜ਼ ਦਿੰਦਾ ਹੈ ਜਦੋਂ ਇਨਸਾਫ ਤਸਦੀਕ ਕਰਦਾ ਹੈ। ਬਦਲਾ ਨਾਕਾਬਲੇ ਤਸਖੀਰ ਹੁੰਦਾ ਹੈ। ਉਹ ਗਜ਼ਬ ਜਿਹੜਾ ਸਿਰਫ ਸਕੂਨ ਬਖਸ਼ਦਾ ਹੈ ਬਰਬਾਦ ਨਹੀਂ ਹੁੰਦਾ, ਬਲਕਿ ਜੁਜ਼ਵੀ ਤੌਰ ਤੇ ਖੁਸ਼ ਕਰਦਾ ਹੈ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣ ਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਹੈ। ਇੱਕ ਕੁਰਬਾਨੀ ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਹੈ। ਸ਼ਹਿਵਤ, ਬੁਗਜ਼ ਤੇ ਹਰ ਤਰ੍ਹਾਂ ਦੀ ਬਦੀ ਬਿਮਾਰ ਬੰਦੇ ਦੇ ਅਕੀਦੇ ਨੇ ਤੇ ਤੁਸੀਂ ਇਹਨਾਂ ਨੂੰ ਬਸ ਉਹਨਾਂ ਬਦਕਾਰ ਮਕਸਦਾਂ ਨੂੰ ਮੁਕਾਉਂਦੇ ਹੋਏ ਤਬਾਹ ਕਰ ਸਕਦੇ ਹੋ ਜਿਨ੍ਹਾਂ ਨੂੰ ਇਹ ਜੰਮਦੇ ਨੇ। ਜੇ ਕਿਸੇ ਮਾਫ ਕੀਤੀ ਹੋਈ ਇਨਸਾਨੀ ਸਿਆਣ ਵਿੱਚੋਂ ਬਦੀ ਮੁੱਕ ਗਈ ਏ, ਹਾਲਾਂਕਿ ਇਹਦੇ ਅਸਰ ਹਲੇ ਵੀ ਉਸ ਬੰਦੇ ਉੱਤੇ ਹੋਣਗੇ ਤੇ ਤੁਸੀਂ ਇਸ ਬੇਤਰਤੀਬੀ ਨੂੰ ਮੁਕਾ ਸਕਦੇ ਹੋ ਜਿਵੇਂ ਰੱਬ ਦੀ ਸ਼ਰੀਅਤ ਪੂਰੀ ਹੋ ਜਾਂਦੀ ਏ ਤੇ ਇਸਲਾਹ ਜੁਰਮ ਨੂੰ ਮੁਕਾ ਦਿੰਦੀ ਏ। ਸਿਹਤਮੰਦ ਪਾਪੀ ਸਖਤ ਤਰੀਨ ਪਾਪੀ ਹੁੰਦਾ ਹੈ। ਇਹ ਅਹਿਸਾਸ ਵੀ ਪਾਪ ਵਿੱਚ ਅਸਲ ਖੁਸ਼ੀ ਨਹੀਂ ਹੈ। ਕ੍ਰਿਸਚਨ ਸਾਇੰਸ ਦੀ ਇਲਾਹੀਅਤ ਦੇ ਸਾਰਿਆਂ ਤੋਂ ਅਹਿਮ ਨੁਕਤਿਆਂ ਵਿੱਚੋਂ ਇੱਕ ਹੈ। ਪਾਪ ਦੇ ਇਸ ਨਵੇਂ ਤੇ ਅਸਲ ਮੰਜ਼ਰ ਨੂੰ ਪਾਪੀ ਦੇ ਸਾਹਮਣੇ ਲਿਆਓ। ਉਹਦੇ ਉੱਤੇ ਜ਼ਾਹਿਰ ਕਰੋ ਭਈ ਪਾਪ ਕੋਈ ਸਕੂਨ ਨਹੀਂ ਦਿੰਦਾ ਤੇ ਇਹ ਇਲਮ ਉਹਦੀ ਇਖਲਾਕੀ ਹਿੰਮਤ ਨੂੰ ਮਜ਼ਬੂਤ ਕਰਦਾ ਹੈ ਤੇ ਬੁਰਾਈ ਉੱਤੇ ਜਿੱਤ ਹਾਸਲ ਕਰਨ ਤੇ ਚੰਗਿਆਈ ਨਾਲ ਮੁਹੱਬਤ ਕਰਨ ਦੀ ਉਹਦੀ ਕਾਬਲੀਅਤ ਨੂੰ ਵਧਾ ਦਿੰਦਾ ਹੈ। ਬਿਮਾਰ ਨੂੰ ਸ਼ਿਫਾ ਦੇਣਾ ਤੇ ਪਾਪੀ ਦੀ ਇਸਲਾਹ ਕਰਨਾ ਕ੍ਰਿਸਚਨ ਸਾਇੰਸ ਵਿੱਚ ਇੱਕ ਹੀ ਗੱਲ ਹੈ। ਦੋਵੇਂ ਸ਼ਿਫਾਵਾਂ ਲਈ ਇੱਕ ਹੀ ਤਰੀਕੇ ਦੀ ਲੋੜ ਹੁੰਦੀ ਹੈ ਤੇ ਦੋਵੇਂ ਸੱਚਾਈ ਵਿੱਚ ਗੈਰ ਮੁਨਫਿਕ ਨੇ। ਨਫ਼ਰਤ, ਹਸਦ, ਬੇਈਮਾਨੀ, ਡਰ ਤੇ ਅਜਿਹੀਆਂ ਦੂਜੀਆਂ ਸ਼ੈਵਾਂ ਇਨਸਾਨ ਨੂੰ ਬਿਮਾਰ ਬਣਾਉਂਦੀਆਂ ਨੇ ਤੇ ਜਦੋਂ ਤੀਕਰ ਇਹ ਬਦਨ ਵਿੱਚ ਜ਼ਿਹਨੀ ਤੌਰ ਤੇ ਆਪਣੇ ਆਪ ਨੂੰ ਚੰਗਾ ਨਹੀਂ ਬਣਾਉਂਦਾ, ਨਾ ਮਾਦੀ ਦਵਾਈਆਂ ਨਾ ਹੀ ਸਿਆਣ ਮੁਸਤਕਿਲ ਤੌਰ ਤੇ ਉਹਦੀ ਮਦਦ ਕਰ ਸਕਦੀ ਹੈ ਤੇ ਇੰਜ ਉਹਨੂੰ ਉਹਦੇ ਬਰਬਾਦ ਕਰਨ ਵਾਲਿਆਂ ਤੋਂ ਮਹਿਫੂਜ਼ ਰੱਖਦੀ ਹੈ। ਬੁਨਿਆਦੀ ਗਲਤੀ ਫਾਨੀ ਸਿਆਣ ਹੈ। ਨਫ਼ਰਤ ਜ਼ਾਲਮਾਨਾ ਖਾਹਿਸ਼ਾਂ ਨੂੰ ਭੜਕਾਉਂਦੀ ਹੈ। ਬੁਰੇ ਇਰਾਦੇ ਤੇ ਮਕਸਦ ਕਿਸੇ ਵੀ ਅਜਿਹੇ ਇਨਸਾਨ ਨੂੰ ਜਿਹੜਾ ਨੀਚ ਕਿਸਮ ਦੀ ਜਵਾਨਮਰਦੀ ਤੋਂ ਉੱਤੇ ਹੋਵੇ ਇੱਕ ਮੁਸੀਬਤ ਜ਼ਿਆਦਾ ਮਾਯੂਸ ਇਨਸਾਨ ਬਣਾਉਂਦੇ ਨੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤਲ ਵਿੱਚ ਰੋਕਣ, ਪਾਕੀਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਹੈ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ਾਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਓ। ਇਹ ਤੁਹਾਨੂੰ ਗਲਤੀ ਦੇ ਖਿਲਾਫ ਸੱਚੇ ਮੁਨਸਫ ਸਾਲਸੀ ਦੇ ਕੋਲ ਲਿਆਉਣਗੇ।
ਮੁਨਸਫ ਤੁਹਾਨੂੰ ਇਨਸਾਫ ਤੀਕਰ ਲੈ ਜਾਵੇਗਾ ਤੇ ਇਖਲਾਕੀ ਕਾਨੂੰਨ ਦੀ ਸਜ਼ਾ ਫਾਨੀ ਸਿਆਣ ਤੇ ਬਦਨ ਉੱਤੇ ਸਾਦਰ ਕੀਤੀ ਜਾਵੇਗੀ। ਉਦੋਂ ਤੀਕਰ ਦੋਵਾਂ ਨੂੰ ਹੱਥਕੜੀ ਲਾ ਦਿੱਤੀ ਜਾਵੇਗੀ ਜਦੋਂ ਤੀਕਰ ਦੂਜੀ ਅਦਾਇਗੀ ਨਹੀਂ ਹੋਵੇਗੀ। ਜਦੋਂ ਤੀਕਰ ਰੱਬ ਦੇ ਨਾਲ ਤੁਹਾਡਾ ਅਕਾਊਂਟ ਬਰਾਬਰ ਨਹੀਂ ਹੋਵੇਗਾ। ਬੰਦਾ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ। ਨੇਕ ਇਨਸਾਨ ਅਖੀਰੀ ਪਾਪ ਉੱਤੇ ਫਤਹ ਪਾਵੇਗਾ। ਇਹ ਪਾਪ ਦੀ ਲੋੜ ਹੈ ਭਈ ਇਹ ਆਪਣੇ ਆਪ ਨੂੰ ਬਰਬਾਦ ਕਰੇ। ਲਾਫਾਨੀ ਇਨਸਾਨ ਰੱਬ ਚੰਗਿਆਈ ਦੀ ਹੁਕਮਰਾਨੀ ਜ਼ਾਹਿਰ ਕਰਦਾ ਹੈ ਜਿਹਦੇ ਮੁਕਾਬਲੇ ਵਿੱਚ ਪਾਪ ਕੋਈ ਤਾਕਤ ਨਹੀਂ ਹੈ। ਪਾਪ ਦੀ ਤਬਾਹੀ ਮੁਆਫੀ ਦਾ ਇਲਾਹੀ ਤਰੀਕਾਕਾਰ ਹੈ। ਇਲਾਹੀ ਹਯਾਤੀ ਮੌਤ ਨੂੰ ਤਬਾਹ ਕਰਦੀ ਏ, ਸੱਚਾਈ ਗਲਤੀ ਨੂੰ ਨੇਸਤ ਕਰਦੀ ਏ ਤੇ ਮੁਹੱਬਤ ਨਫ਼ਰਤ ਨੂੰ ਨੇਸਤ ਕਰਦੀ ਏ। ਤਬਾਹ ਹੋਣ ਤੋਂ ਬਾਅਦ ਪਾਪ ਨੂੰ ਮਾਫੀ ਦੀ ਕਿਸੇ ਸੂਰਤ ਲੋੜ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।